ਟੈਕਸਸ ਦੇ ਅਟਾਰਨੀ ਜਨਰਲ ਕੈਨ ਪੈਕਸਟਨ ਉਹਨਾਂ ਨੇ ਅਨਾਉਂਸ ਕਰ ਦਿੱਤਾ ਵੀ ਉਹ H1B ਵੀਜ਼ਾ ਅਬਿਊਜ਼ ਆ ਉਸ ਦੇ ਵਿੱਚ ਵੱਡੀ ਇਨਵੈਸਟੀਗੇਸ਼ਨ ਕਰਨ ਜਾ ਰਹੇ ਹੈਗੇ ਆ। ਗੋਸਟ ਆਫਿਸਿਸ ਦੀ ਚਰਚਾ ਇਸ ਦੇ ਵਿੱਚ ਚੱਲ ਪਈ ਆ। ਕਹਿੰਦੇ ਵੀ ਇਹ ਕਿਹੜੇ ਭੂਤੀਆ ਜਿਹੜੇ ਆਫਿਸ ਜਿਹੜੇ ਇਹਨਾਂ ਨੇ ਬਣਾਏ ਆ, ਜਿਹਦੇ ਵਿੱਚ ਕਹਿਣ ਨੂੰ H1B EMPLOYEE ਆ, ਪਰ ਉੱਥੇ ਕੁਛ ਜਿਹੜਾ ਉਹ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ। ਟੈਕਸਸ ਦੀ ਇੱਕ ਜਰਨਲਿਸਟ ਸੈਰਾ ਗੋਂਜ਼ਾਲੇਸ ਉਹਨਾਂ ਘਰਾਂ ਦੇ ਵਿੱਚ ਜਾ ਰਹੀ ਸੀਗੀ ਤੇ ਉੱਥੇ ਚੈੱਕ ਕਰ ਰਹੀ ਸੀ ਵੀ ਹਾਂ, ਜਿੱਥੇ H1B ਸਪਾਂਸਰਡ ਜਿਹੜੇ ਚਿੱਠੀਆਂ ਉੱਥੇ ਪਹੁੰਚ ਰਹੀਆਂ ਸੀਗੀਆਂ, ਜੋ ਕਿ ਪਬਲਿਕ ਡਾਟਾ ਤੋਂ ਪਤਾ ਲੱਗ ਜਾਂਦਾ ਆ ਵੀ ਦੱਸੋ ਕਿਹੜੇ ਇੰਪਲੋਈ ਆ, ਕੌਣ ਆ, ਕਿੱਥੇ ਆ, ਕਿਵੇਂ ਜਿਹੜਾ ਉਹ ਹੈਗਾ ਆ। ਹੁਣ ਟੈਕਸਸ ਦੇ ਅਟਾਰਨੀ ਜਨਰਲ ਕੈਨ ਪੈਕਸਟਨ ਉਹਨਾਂ ਨੇ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਸ਼ੁਰੂ ਕਰ ਦਿੱਤੀ। ਕਹਿੰਦੇ ਵੀ ਸਿਵਲ ਇਨਵੈਸਟੀਗੇਟਿਵ ਡਿਮਾਂਡਸ CIDs ਕਹਿੰਦੇ ਵੀ 3 ਨਾਰਥ ਟੈਕਸਸ ਦੀਆਂ ਕੰਪਨੀਆਂ ਜਿਨ੍ਹਾਂ ਉੱਤੇ ਇਹਨਾਂ ਨੂੰ ਇਹ ਸ਼ੱਕ ਆ ਵੀ ਉਹ ਫਰਾਡੂਲੈਂਟ ਐਕਟੀਵਿਟੀ ਕਰ ਰਹੀਆਂ ਆ, ਵੀ ਉਹਨਾਂ ਨੂੰ ਜਿਹੜਾ ਉਹ ਜਾਂਚ ਕੀਤੀ ਜਾਊਗੀ। ਇਹ ਉਹ ਕੰਪਨੀਆਂ ਆ ਜਿਨ੍ਹਾਂ ਦੇ ਬਾਬਤ ਇਹ ਜਿਹੜੀਆਂ ਵੀਡੀਓਜ਼ ਆ ਉਹ ਕਾਫੀ ਜ਼ਿਆਦਾ ਇਸ ਟਾਈਮ ਵਾਇਰਲ ਹੋਈਆਂ ਪਈਆਂ ਆ। ਕੱਲ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਇਹ ਆਦੇਸ਼ ਦੇ ਦਿੱਤੇ ਸੀਗੇ ਸਾਰੀਆਂ ਹੀ ਯੂਨੀਵਰਸਿਟੀਜ਼ ਤੇ ਸਟੇਟ ਏਜੰਸੀਜ਼ ਨੂੰ ਵੀ ਕੋਈ ਵੀ H1B ਵਾਲਾ ਹਾਇਰ ਨਹੀਂ ਕਰਨਾ ਹੈਗਾ। ਤੇ ਹੁਣ ਟੈਕਸਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ H1B ਵੀਜ਼ਾ ਨੂੰ ਲੈ ਕੇ ਜੋ ਕਹਿ ਰਹੇ ਆ ਵੀ ਉੱਥੇ ਅਬਿਊਜ਼ ਹੋ ਰਿਹਾ ਹੈ, ਉਸ ਦਾ ਧੋਖਾਧੜੀ ਜਿਹੜੀ ਹੋ ਰਹੀ ਆ, ਉਸ ਦੀ ਜਿਹੜੀ ਵੱਡੀ ਇਨਵੈਸਟੀਗੇਸ਼ਨ ਆ ਉਸ ਨੂੰ ਚਾਲੂ ਕਰ ਦਿੱਤਾ ਹੈ। ਟੈਕਸਸ ਦੇ ਅਟਾਰਨੀ ਜਨਰਲ ਕੈਨ ਪੈਕਸਟਨ ਉਹਨਾਂ ਨੇ ਅਨਾਉਂਸ ਕਰ ਦਿੱਤਾ ਵੀ ਉਹ H1B ਵੀਜ਼ਾ ਅਬਿਊਜ਼ ਆ ਉਸ ਦੇ ਵਿੱਚ ਵੱਡੀ ਇਨਵੈਸਟੀਗੇਸ਼ਨ ਕਰਨ ਜਾ ਰਹੇ ਹੈਗੇ ਆ। ਗੋਸਟ ਆਫਿਸਿਸ ਦੀ ਚਰਚਾ ਇਸ ਦੇ ਵਿੱਚ ਚੱਲ ਪਈ ਆ। ਕਹਿੰਦੇ ਵੀ ਇਹ ਕਿਹੜੇ ਭੂਤੀਆ ਜਿਹੜੇ ਆਫਿਸ ਜਿਹੜੇ ਇਹਨਾਂ ਨੇ ਬਣਾਏ ਆ, ਜਿਹਦੇ ਵਿੱਚ ਕਹਿਣ ਨੂੰ H1B EMPLOYEE ਆ, ਪਰ ਉੱਥੇ ਕੁਛ ਜਿਹੜਾ ਉਹ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ। ਟੈਕਸਸ ਦੀ ਇੱਕ ਜਰਨਲਿਸਟ ਸੈਰਾ ਗੋਂਜ਼ਾਲੇਸ ਉਹਨਾਂ ਘਰਾਂ ਦੇ ਵਿੱਚ ਜਾ ਰਹੀ ਸੀਗੀ ਤੇ ਉੱਥੇ ਚੈੱਕ ਕਰ ਰਹੀ ਸੀ ਵੀ ਹਾਂ, ਜਿੱਥੇ H1B ਸਪਾਂਸਰਡ ਜਿਹੜੇ ਚਿੱਠੀਆਂ ਉੱਥੇ ਪਹੁੰਚ ਰਹੀਆਂ ਸੀਗੀਆਂ, ਜੋ ਕਿ ਪਬਲਿਕ ਡਾਟਾ ਤੋਂ ਪਤਾ ਲੱਗ ਜਾਂਦਾ ਆ ਵੀ ਦੱਸੋ ਕਿਹੜੇ ਇੰਪਲੋਈ ਆ, ਕੌਣ ਆ, ਕਿੱਥੇ ਆ, ਕਿਵੇਂ ਜਿਹੜਾ ਉਹ ਹੈਗਾ ਆ। ਹੁਣ ਟੈਕਸਸ ਦੇ ਅਟਾਰਨੀ ਜਨਰਲ ਕੈਨ ਪੈਕਸਟਨ ਉਹਨਾਂ ਨੇ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਸ਼ੁਰੂ ਕਰ ਦਿੱਤੀ। ਕਹਿੰਦੇ ਵੀ ਸਿਵਲ ਇਨਵੈਸਟੀਗੇਟਿਵ ਡਿਮਾਂਡਸ CIDs ਕਹਿੰਦੇ ਵੀ 3 ਨਾਰਥ ਟੈਕਸਸ ਦੀਆਂ ਕੰਪਨੀਆਂ ਜਿਨ੍ਹਾਂ ਉੱਤੇ ਇਹਨਾਂ ਨੂੰ ਇਹ ਸ਼ੱਕ ਆ ਵੀ ਉਹ ਫਰਾਡੂਲੈਂਟ ਐਕਟੀਵਿਟੀ ਕਰ ਰਹੀਆਂ ਆ, ਵੀ ਉਹਨਾਂ ਨੂੰ ਜਿਹੜਾ ਉਹ ਜਾਂਚ ਕੀਤੀ ਜਾਊਗੀ। ਇਹ ਉਹ ਕੰਪਨੀਆਂ ਆ ਜਿਨ੍ਹਾਂ ਦੇ ਬਾਬਤ ਇਹ ਜਿਹੜੀਆਂ ਵੀਡੀਓਜ਼ ਆ ਉਹ ਕਾਫੀ ਜ਼ਿਆਦਾ ਇਸ ਟਾਈਮ ਵਾਇਰਲ ਹੋਈਆਂ ਪਈਆਂ ਆ। ਕੱਲ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਇਹ ਆਦੇਸ਼ ਦੇ ਦਿੱਤੇ ਸੀਗੇ ਸਾਰੀਆਂ ਹੀ ਯੂਨੀਵਰਸਿਟੀਜ਼ ਤੇ ਸਟੇਟ ਏਜੰਸੀਜ਼ ਨੂੰ ਵੀ ਕੋਈ ਵੀ H1B ਵਾਲਾ ਹਾਇਰ ਨਹੀਂ ਕਰਨਾ ਹੈਗਾ। ਤੇ ਹੁਣ ਟੈਕਸਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ H1B ਵੀਜ਼ਾ ਨੂੰ ਲੈ ਕੇ ਜੋ ਕਹਿ ਰਹੇ ਆ ਵੀ ਉੱਥੇ ਅਬਿਊਜ਼ ਹੋ ਰਿਹਾ ਹੈ, ਉਸ ਦਾ ਧੋਖਾਧੜੀ ਜਿਹੜੀ ਹੋ ਰਹੀ ਆ, ਉਸ ਦੀ ਜਿਹੜੀ ਵੱਡੀ ਇਨਵੈਸਟੀਗੇਸ਼ਨ ਆ ਉਸ ਨੂੰ ਚਾਲੂ ਕਰ ਦਿੱਤਾ ਹੈ।